ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਯੂਕੇ ਤੋਂ ਗੁਰਦੀਪ ਸਿੰਘ ਜੀ ਦਾ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਗੁਰਫਤਿਹ ਜੀ। ਟੀਵੀ 84 ਦੀ ਵਿੱਤੀ ਮੰਦਹਾਲੀ ਬਾਰੇ ਸੁਣ ਕੇ ਬੜਾ ਦੁੱਖ ਹੋਇਆ। ਮੈਂ ਯੂਕੇ ਰਹਿੰਦਾ ਹਾਂ ਤੇ ਹਰ ਮਹੀਨੇ ਦਸਵੰਧ ਤੁਹਾਨੂੰ ਭੇਜਦਾ ਹਾਂ। ਸਿੱਖ ਕੌਮ ਲਈ ਤੁਹਾਡੀ ਸੇਵਾ, ਸਿੱਖ ਪੰਥ ਦੇ ਨਿਸ਼ਾਨੇ ਪ੍ਰਤੀ ਤੁਹਾਡੇ ਨੀਚੇ ਨੂੰ ਇਹ ਦਸਵੰਧ ਜਾਂਦਾ ਹੈ। ਨਿਰਾਸ਼ ਨਾ ਹੋਵੋ, ਕੁਝ ਫਾਈਨੈਂਸ਼ੀਅਲ ਪਲਾਨਸ ਤੇ ਕੰਮ ਕਰੋ, ਜਿਵੇਂ ਸਾਲਾਨਾ ਮੈਂਬਰਸ਼ਿਪ, ਟੀਵੀ 84 ਲਈ 100 ਜਾਂ $500 ਸਾਲਾਨਾ, ਜਾਂ ਫਿਰ ਚਾਹਣ ਵਾਲਿਆਂ ਦੀ ਲਿਸਟ ਤਿਆਰ ਕਰੋ ਜੋ ਤੁਹਾਨੂੰ ਹਰ ਮਹੀਨੇ ਡੋਨੇਟ ਕਰਨ। ਸਾਰੀ ਦੁਨੀਆ 'ਚ ਬੈਠੇ ਸਿੱਖਾਂ ਨੂੰ ਈਮੇਲਸ ਘੱਲੋ। ਤੁਸੀਂ ਚੜ੍ਹਦੀ ਕਲਾ 'ਚ ਰਹੋ। ਤੁਹਾਨੂੰ ਚਾਹਣ ਵਾਲੇ ਦੁਨੀਆ ਭਰ 'ਚ ਬੈਠੇ ਹਨ, ਅਸੀਂ ਤੁਹਾਡੇ ਨਾਲ ਹਾਂ। ਜੀ ਡਾਕਟਰ ਸਾਹਿਬ। ਵੀਰ ਗੁਰਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਯੂਕੇ ਤੋਂ ਲਿਖਿਆ ਵੀ ਹੈ। ਉਹ ਸਾਡੇ ਨਾ ਸਿਰਫ ਪ੍ਰਸ਼ੰਸਕ ਨੇ, ਪਰ ਲਗਾਤਾਰਤਾ ਨਾਲ ਉਹ ਵਿੱਤੀ ਮਦਦ ਵੀ ਕਰਦੇ ਨੇ ਜੀ, ਔਰ ਉਹਨਾਂ ਦੇ ਸ਼ਬਦ ਬੜੇ ਹੌਸਲਾ ਦੇਣ ਵਾਲੇ ਨੇ। ਔਰ ਮੈਂ ਸਮਝਦਾ ਵੀ ਬਹੁਤ ਵਾਰ ਹਾਲਾਂਕਿ ਜਦੋਂ ਲਾਸਟ ਟਾਈਮ ਮੈਂ ਟਰੂ ਪਿਕਚਰ ਵੀ ਦਿੱਤੀ ਕਿ ਫਾਈਨੈਂਸ਼ੀਅਲ ਹਾਲਤ ਕੀ ਹੈ ਜੀ, ਉਸ ਤੋਂ ਬਾਅਦ ਮੈਨੂੰ ਉਸ ਸ਼ਾਮ ਜਿਹੜਾ ਮਹਿਸੂਸ ਵੀ ਹੋਇਆ ਕਿ ਵੀ ਗੁਰੂ ਨਾ ਕਰੇ ਜੇ ਇਸ ਕਿਸਮ ਦੀ ਸਥਿਤੀ ਬਣ ਗਈ ਤਾਂ ਫਿਰ ਕਿੰਨੇ ਦਿਲ ਟੁੱਟਣਗੇ, ਕਿੰਨੇ ਉਹ ਜਿਹੜੀਆਂ ਰੂਹਾਂ ਨਾਲ ਜੁੜੀਆਂ ਨੇ, ਜਿਨ੍ਹਾਂ ਨੂੰ ਇੱਕ ਆਸ ਹੈ, ਉਮੀਦ ਹੈ, ਔਰ ਖ਼ਾਸ ਤੌਰ ਤੇ ਜਿਹੜੇ ਯੰਗਸਟਰਸ ਜਿਨ੍ਹਾਂ ਨੂੰ ਇੱਕ ਪਲੇਟਫਾਰਮ ਮਿਲਿਆ ਜਿਹੜਾ ਪਹਿਲਾਂ, ਹੁਣ ਠੀਕ ਹੈ ਇੱਥੇ ਸੈਟੇਲਾਈਟ ਡਿਸ਼ ਚੈਨਲ ਵੀ ਨੇ ਪਰ ਸਾਰੇ ਹੀ ਉਹ ਸਬਸਕ੍ਰਾਈਬਰਸ ਲਈ ਨੇ। ਅਸੀਂ ਹਾਲਾਂਕਿ ਸ਼ੁਰੂ 'ਚ ਸਾਨੂੰ ਇਹ ਵੀ ਸੁਝਾਅ ਆਏ ਸੀ ਬਿਗਨਿੰਗ 'ਚ ਕਿ ਜੀ ਤੁਸੀਂ ਇਹਦੇ 'ਤੇ ਹੀ ਨੈੱਟ ਦੇ ਉੱਤੇ ਵੀ ਸਬਸਕ੍ਰਿਪਸ਼ਨ ਰੱਖੋ ਜਿਹਨੇ ਵੈਬਸਾਈਟ ਐਕਸੈਸ ਕਰਨਾ ਹੈ ਜਾਂ ਦੂਜਾ, ਪਰ ਮੈਂ ਉਹਨੂੰ ਪਸੰਦ ਨਹੀਂ ਸੀ ਕੀਤਾ। ਮੈਂ ਕਿਹਾ ਜੀ ਸਾਡਾ ਮੁੱਦਾ ਜਾਂ ਮਕਸਦ ਉਹ ਵੱਧ ਤੋਂ ਵੱਧ ਆਪਣੇ ਵੀਰਾਂ ਭੈਣਾਂ ਤੱਕ ਗੱਲ ਨੂੰ ਪਹੁੰਚਾਉਣਾ ਹੈ। ਪੰਜਾਬ 'ਚ ਬੈਠੇ ਜਿਹੜੇ ਨਾਲ ਜੁੜਦੇ ਨੇ ਉਹ ਐਫੋਰਡ ਨਹੀਂ ਕਰ ਸਕਣਗੇ ਔਰ ਉਹਦਾ ਫਿਰ ਕੋਈ ਫਾਇਦਾ ਨਹੀਂ ਹੈ। ਸਾਡਾ ਮੰਤਵ ਹੀ ਆਪਣੀ ਗੱਲ ਨੂੰ ਅੱਗੇ ਤੋਰਨਾ ਜੀ। ਸੋ ਇਹਨਾਂ ਦਾ ਵੀਰ ਗੁਰਦੀਪ ਸਿੰਘ ਜੀ ਦਾ ਸ਼ੁਕਰੀਆ। ਉਹਨਾਂ ਦੇ ਸੁਝਾਅ ਵੀ ਕਾਰਆਮਦ ਹੋ ਸਕਦੇ ਨੇ ਜੀ। ਹੁਣ ਇਸ ਦੇ ਲਈ ਫਿਰ ਹੈ ਤਾਂ ਉਹ ਕੱਲੀ ਜਿੰਦ ਸਾਰਾ ਤਖਤ ਹਜ਼ਾਰਾ ਵਾਲੀ ਗੱਲ ਹੁੰਦੀ ਹੈ ਕਈ ਵਾਰ, ਪਰ ਅਸੀਂ ਦੇਖਦੇ ਕਿ ਕੀ ਹੋਰ ਕੀਤਾ ਜਾ ਸਕਦਾ ਹੈ ਲੌਂਗ ਟਰਮ ਦੇ ਲਈ ਜੀ। ਪਰ ਇਹ ਅਸੀਂ ਜ਼ਰੂਰ ਅਪੀਲ ਕਰਦੇ ਰਵਾਂਗੇ ਕਿ ਭਾਈ ਜਿਹੜਾ ਵੀ ਇਹ ਮਹਿਸੂਸ ਕਰਦਾ ਹੈ ਕਿ ਕੋਈ ਸਾਡਾ ਇਹ ਜਿਹੜਾ ਚੈਨਲ ਹੈ ਜਾਂ ਇਹ ਸਾਡਾ ਆਊਟਲੈਟ ਹੈ ਇਹ ਯੂਜ਼ਫੁਲ ਹੈ, ਕੋਈ ਕੌਮੀ ਫਾਇਦਾ ਹੋ ਰਿਹਾ ਜੀ, ਤੇ ਫਿਰ ਮਦਦ ਜ਼ਰੂਰ ਕਰੋ ਔਰ ਵੱਧ ਤੋਂ ਵੱਧ ਕਰੋ ਜੀ। ਡਾਕਟਰ ਸਾਹਿਬ ਇਹਨਾਂ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਈਮੇਲ ਆਈ ਹੈ ਵੀਰ ਹੈਪੀ ਸਿੰਘ ਜੀ ਦੀ ਆਸਟ੍ਰੇਲੀਆ ਤੋਂ। ਇਹ ਲਿਖਦੇ ਹਨ, ਡਾਕਟਰ ਸਾਹਿਬ ਜੀ, ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੱਲ ਇਟਲੀ ਦੇ ਇੱਕ ਸ਼ਹਿਰ ਪ੍ਰਾਤੋ ਗਿਆ ਸੀ। ਉੱਥੇ ਇੱਕ ਮੈਕਡੋਨਲਡਸ ਦਰਬਾਰ ਸਾਹਿਬ ਦੀ ਫੋਟੋ ਲਾ ਕੇ ਵੈਜੀ 버ਗਰ ਦਾ ਮੈਨੂ ਲਾਇਆ ਗਿਆ ਸੀ। ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਇਟਾਲੀਅਨ ਨਹੀਂ ਆਉਂਦੀ, ਮੇਰੀ ਬੋਲੀ ਜਰਮਨ ਹੈ। ਉੱਥੇ ਰਸ਼ ਹੋਣ ਕਰਕੇ ਉਹ ਵੀ ਮੇਰੀ ਗੱਲ ਧਿਆਨ ਨਾਲ ਸਮਝ ਨਾ ਸਕੇ। ਬੇਨਤੀ ਹੈ ਕਿ ਤੁਸੀਂ ਆਪਣੇ ਮਾਧਿਅਮ ਰਾਹੀਂ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰੋ ਕਿ ਇਹ ਨਿਰਾਦਰ ਬੰਦ ਕਰਵਾਉਣ। ਮੈਂ ਫੋਟੋਜ਼ ਵੀ ਭੇਜਦਾ ਹਾਂ। ਸੰਗਤਾਂ ਇਟਲੀ 'ਚ ਕਿਸੇ ਵੀ ਮੈਕਡੋਨਲਡ ਤੇ ਜਾ ਕੇ ਦੇਖ ਸਕਦੀਆਂ ਹਨ। ਪਤਾ ਨਹੀਂ ਕਿ ਮੈਕਡੋਨਲਡ ਵਾਲਿਆਂ ਤੋਂ ਅਣਜਾਣੇ 'ਚ ਗਲਤੀ ਹੋਈ ਹੈ ਜਾਂ ਫਿਰ ਕਿਵੇਂ। ਕਿਰਪਾ ਕਰਕੇ ਆਪਣੀ ਬੇਨਤੀ ਕਰ ਦਿਓ ਜੀ। ਜੀ ਡਾਕਟਰ ਸਾਹਿਬ। ਵੀਰ ਹੈਪੀ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ। ਉਹਨਾਂ ਦੇ ਕਹਿਣ ਮੁਤਾਬਕ ਕਿ ਉਹਨਾਂ ਨੇ ਇਟਲੀ ਦੇ ਵਿੱਚ ਇਸ ਕਿਸਮ ਦੇ ਨਿਰਾਦਰ ਦੀ ਗੱਲ ਕੀਤੀ ਹੈ ਔਰ ਕਿਉਂਕਿ ਫੋਟੋਆਂ ਉਹਨਾਂ ਦੀ ਇਸ ਈਮੇਲ ਦੇ ਨਾਲ ਨਹੀਂ ਆਈਆਂ, ਸੋ ਜ਼ਾਹਰ ਹੈ ਕਿ ਉਹ ਜੋ ਉਹਨਾਂ ਨੇ ਕਿਹਾ ਉਹੀ ਫੋਟੋਆਂ ਹੋਣਗੀਆਂ। ਸੋ ਹੋ ਸਕਦਾ ਹੈ ਕਿ ਵੀ ਮੈਕਡੋਨਲਡ ਵਾਲਿਆਂ ਨੇ, ਜਿਵੇਂ ਹੁਣ ਬਹੁਤ ਵਾਰੀ ਜਦੋਂ ਅਸੀਂ ਈਵਨ ਗੁਰੂ ਸਾਹਿਬਾਨ ਦੇ ਨਾਂ 'ਤੇ ਗੁਰੂ ਨਾਨਕ ਦੇਸੀ ਘਿਓ ਤੇ ਕਲੌਥ ਮਰਚੈਂਟ ਤੇ ਗੁਰੂ ਰਾਮਦਾਸ ਸਟੋਰ ਤੇ ਜੇ ਉਹ ਸਾਰਾ ਉਹ ਜਿਹੜਾ ਨਾਮਕਰਨ ਦੀ ਲਾਈਨ ਰਹੀ ਹੈ ਜੀ ਜੀ, ਉਹਦੇ 'ਚ ਹਾਲਾਂਕਿ ਹੁਣ ਉਹ ਦੇਸੀ ਘਿਓ ਦੇ ਥਾਂ ਜਿਹੜਾ ਵੇਚ ਰਿਹਾ ਉਹਦੇ 'ਚ ਭਾਵੇਂ 90% ਜਿਹੜਾ ਪਤਾ ਨਹੀਂ ਕਿਹਦੀ ਚਰਬੀ ਹੈ ਤੇ ਡਾਲਡਾ ਪਾਇਆ ਹੋਇਆ ਜਾਂ ਕੀ ਹੈ ਜੀ ਜੀ, ਲੇਕਿਨ ਹੁਣ ਉਹਨਾਂ ਨੇ ਜਦੋਂ ਇਸ ਕਿਸਮ ਦਾ ਕਦੇ ਵੀ ਕੋਈ ਕ੍ਰਾਈਟੇਰੀਆ ਸਾਡਾ ਧਾਰਮਿਕ ਜਿਹੜਾ ਨੈਟਵਰਕ ਹੈ ਉਹਨੇ ਨਹੀਂ ਦਿੱਤਾ। ਨਤੀਜੇ ਦੇ ਤੌਰ ਤੇ ਇਹਦਾ ਬੜਾ ਮਿਸਯੂਜ਼ ਹੁੰਦਾ ਹੈ। ਹੁਣ ਇੱਥੇ ਮੋਸਟ ਆਟਾ ਜਿਹੜਾ ਕੈਨੇਡਾ ਤੋਂ ਆਉਂਦਾ ਗੋਲਡਨ ਟੈਂਪਲ ਆਟਾ ਦੇ ਨਾਂ ਥੱਲੇ ਆਉਂਦਾ। ਹੁਣ ਗੋਲਡਨ ਟੈਂਪਲ ਦੇ ਨਾਲ ਆਟੇ ਦਾ ਆਪਣੇ ਵੱਲੋਂ ਹਾਲਾਂਕਿ ਜਿਹਨੇ ਵੀ ਸ਼ੁਰੂ ਕੀਤਾ ਹੋਏਗਾ ਕਿਸੇ ਦੇ ਨਾਲ ਮਿਲ ਕੇ
ਗੋਰੇ ਦੇ ਜਿਵੇਂ ਕੈਨੇਡਾ 'ਚ ਹੋਇਆ, ਉਹ ਕੋਈ ਸਿੱਖ ਹੋਇਆ ਉਹਨੇ ਆਪਣੇ ਵੱਲੋਂ ਹੋਏਗਾ ਜੀ ਮੈਂ 골ਡਨ ਟੈਂਪਲ ਮਸ਼ਹੂਰ ਕਰ ਰਿਹਾ ਜੀ ਜੀ। ਸੋ ਇਸੇ ਤਰ੍ਹਾਂ ਅਸੀਂ ਜਿਹੜੀਆਂ ਨੇ ਕੈਨੇਡਾ ਤੋਂ ਆਉਣ ਵਾਲੀਆਂ ਮਠਾਈਆਂ ਨੇ ਉਹਨਾਂ ਦੇ ਨਾਲ ਜਿਹੜਾ ਉਹ ਗੁਰੂ ਸਾਹਿਬਾਨ ਦੇ ਨਾਂ ਵਾਲਾ ਪਾਠ ਜੁੜਿਆ ਹੁੰਦਾ ਜੀ। ਸੋ ਮੇਰਾ ਖਿਆਲ ਹੈ ਕਿ ਵੀ ਇਹ ਜਿਹੜਾ ਹੁਣ ਐਗਜ਼ੈਕਟਲੀ ਕੀ ਹੈ ਜਾਂ ਪਿਕਚਰ ਉਹਨਾਂ ਨੇ ਕਿਸ ਕੰਟੈਕਸਟ ਦੇ ਵਿੱਚ ਜਾਂ ਕਿੱਥੇ ਕਿੱਥੇ ਇਹ ਦਿੱਤੀ ਹੈ, ਪਰ ਮੇਰਾ ਖਿਆਲ ਹੈ ਵੀ ਇਹਨੂੰ ਕਮਰਸ਼ੀਅਲ ਗੁਰੂ ਸਾਹਿਬਾਨ ਦੇ ਨਾਂ ਨੂੰ ਨਹੀਂ ਇਸਤੇਮਾਲ ਕੀਤਾ ਜਾਣਾ ਚਾਹੀਦਾ ਜੀ। ਔਰ ਇਹ ਮੈਂ ਅਪੀਲ ਕਰਾਂਗਾ ਜਿਵੇਂ ਹੈਪੀ ਸਿੰਘ ਹੋਰਾਂ ਨੇ ਕਿਹਾ, ਇਟਲੀ ਦੇ ਵਿੱਚ ਬੈਠੇ ਜਿਹੜੇ ਸਾਡੇ ਵੀਰ ਭੈਣਾਂ ਇਸ ਪ੍ਰੋਗਰਾਮ ਨੂੰ ਸੁਣਦੇ ਨੇ ਜੀ ਕਿ ਇਸ ਗੱਲ ਨੂੰ, ਕਿਉਂਕਿ ਇਹ ਕੋਈ ਉਹਨਾਂ ਨੂੰ ਜੇ ਮੈਕਡੋਨਲਡ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਤੱਕ ਪਹੁੰਚਾਈ ਜਾਏ ਗੱਲ ਜੀ ਤੇ ਉਹ ਸੈਂਸਿਟਿਵ ਹੁੰਦੇ ਨੇ। ਹੁਣ ਇਹ ਜਿੰਨੀਆਂ ਫੂਡ ਚੇਨਸ ਨੇ ਕਿਤੇ ਵੀ ਹੋਣ ਉਹ ਇਸ ਗੱਲ ਦਾ ਧਿਆਨ ਰੱਖਦੀਆਂ ਕਿ ਵੀ ਕਿਵੇਂ ਇਸ ਪਾਰਟ ਨੂੰ ਉਹਨਾਂ ਨੇ ਬਾਕੀ ਹਰ ਧਰਮ ਦੇ ਵਿਊ ਪੁਆਇੰਟ ਨੂੰ ਅਕੋਮੋਡੇਟ ਕਰਨਾ ਜੀ। ਇਹ ਵੱਖਰੀ ਗੱਲ ਹੈ ਵੀ ਭਾਰਤ ਦਾ ਵਰਤਾਰਾ ਤਾਂ ਜੇ ਹੁਣ ਮੈਗੀ ਦੇ ਹਵਾਲੇ ਨਾਲ ਭਾਰਤ ਦੇ ਵਿੱਚ ਵੱਡੀ ਉਹਨਾਂ ਦੀ ਨੈਸਲੇ ਕੇ ਕੌਣ ਬਣਾਉਂਦੇ ਨੇ ਜੀ, ਤੇ ਉਹਨਾਂ ਨੇ ਕੱਢ ਲਿਆ ਜੀ ਕਿ ਇਹਦੇ ਚ ਲੈਡ ਹੈ ਜੀ ਵਾਧੂ, ਇਹਦੇ ਚ ਫਲਾਣਾ ਹੈ। ਫਿਰ ਹੁਣ ਅੱਜ ਸਟੇਟਾਂ ਸਾਰੀਆਂ ਨੂੰ ਕਿਹਾ ਕਿ ਜੀ ਲਿਆਓ ਸਾਰਿਆਂ ਦੇ ਸੈਂਪਲ ਲਿਆਓ, ਉਹਨਾਂ ਦੇ ਉੱਤੇ ਪੂਰਾ ਜਿਹੜੇ ਉਹਨਾਂ ਦੇ ਐਡਵਰਟਾਈਜ਼ ਕਰਨ ਵਾਲੇ ਫਿਲਮੀ ਐਕਟਰ ਨੇ ਉਹਨਾਂ ਦੇ ਖਿਲਾਫ ਵੀ ਪਰਚੇ ਦਰਜ ਕਰ ਲਏ। ਸੋ ਜ਼ਾਹਰ ਹੈ ਨਾਲ ਦੀ ਨਾਲ ਇੰਡੀਅਨ ਮੈਗੀ ਦੇ ਨਾਂ ਥੱਲੇ ਉਭਾਰ ਦਿੱਤਾ ਕਿ ਜੀ ਇਹ ਫਲਾਣਾ, ਉੱਥੇ ਗਾਜਰਾਂ ਦਾ ਵਿੱਚ ਪਾ ਦੇਣਗੇ ਸੜੀਆਂ ਗਾਜਰਾਂ ਕਿ ਜੀ ਇਹ ਸਾਡਾ ਹੈ। ਸੋ ਮਤਲਬ ਇਹਨਾਂ ਨੂੰ ਥੱਲੇ ਲਾਣ ਦਾ। ਸੋ ਕਈ ਵਾਰ ਕੁਝ ਚੀਜ਼ਾਂ ਜਿਹੜੀਆਂ ਨੇ ਔਰ ਇਹ ਤਾਂ ਜਿਹੜੀਆਂ ਇੱਥੋਂ ਦੀਆਂ ਚੇਨਸ ਨੇ ਇਹ ਤਾਂ ਬਹੁਤ ਸੈਂਸਿਟਿਵ ਨੇ ਇਸ ਮਾਮਲੇ 'ਚ ਕਿਤੇ ਵੀ ਕੋਈ ਚੀਜ਼ ਹੋਏ। ਸੋ ਮੈਂ ਸਮਝਦਾ ਵੀ ਇਸ ਪਾਰਟ ਨੂੰ ਜ਼ਰੂਰ ਜੇ ਹੈਪੀ ਸਿੰਘ ਹੋਰਾਂ ਨੇ ਮਹਿਸੂਸ ਕੀਤਾ ਹੈ ਜਾਂ ਪਿਕਚਰਸ ਇਸ ਕਿਸਮ ਦੀਆਂ ਹੋਣਗੀਆਂ ਤੇ ਇਹ ਇਟਲੀ ਦੇ ਸਿੰਘ ਜਿਹੜੇ ਨੇ ਸਿੰਘ ਸਿੰਘਣੀਆਂ ਮੈਨੇਜਮੈਂਟ ਦੇ ਨੋਟਿਸ 'ਚ ਲਿਆਉਣ ਔਰ ਮੇਰਾ ਖਿਆਲ ਹੈ ਵੀ ਉਹ ਹਮੇਸ਼ਾ ਐਕੋਮੋਡੇਟ ਕਰਦੇ ਨੇ। ਜੀ ਡਾਕਟਰ ਸਾਹਿਬ, ਮੇਰੇ ਕੋਲ ਵੀ ਇੱਕ ਕੁਐਸਚਨ ਹੈਗਾ ਇਸੇ ਨਾਲ ਹੀ ਸੰਬੰਧਿਤ। ਮੈਨੂੰ ਵੀ ਕਿਸੇ ਨੇ ਪੁੱਛਿਆ ਸੀ ਕਿ ਜਿਹੜੇ ਜਿੱਦਾਂ ਗੁਰਬਾਣੀ ਦੀਆਂ ਤੁਕਾਂ ਅਖਬਾਰਾਂ ਵਿੱਚ ਅਸੀਂ ਦਿੰਦੇ ਆ ਉਹ ਦੇਣੀਆਂ ਚਾਹੀਦੀਆਂ ਕਿ ਨਹੀਂ, ਜਾਂ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਪਿਕਚਰਸ ਨੇ ਉਹ ਦੇਣੀਆਂ ਚਾਹੀਦੀਆਂ ਕਿ ਨਹੀਂ? ਦੇਖੋ ਪਿਕਚਰਸ ਦੇ ਰਿਲੇਟਡ ਤਾਂ ਇੱਕ ਵੱਡੀ ਡਿਬੇਟ ਹੈ ਕਿ ਵੈਦਰ ਪਿਕਚਰਸ ਬਣਨੀਆਂ ਵੀ ਚਾਹੀਦੀਆਂ ਕਿ ਨਹੀਂ, ਕਿਉਂਕਿ ਉਦੋਂ ਕੋਈ ਕੈਮਰੇ ਤਾਂ ਹੈ ਨਹੀਂ ਸੀ ਜੀ। ਔਰ ਜਿਸ ਤਰੀਕੇ ਦੇ ਨਾਲ ਇਹ ਰੁਝਾਨ ਸ਼ੁਰੂ ਹੋਇਆ 20ਵੀਂ ਸਦੀ 'ਚ ਸਰ ਸੋਭਾ ਸਿੰਘ ਹੋਰਾਂ ਰਾਹੀਂ ਸ਼੍ਰੋਮਣੀ ਕਮੇਟੀ ਨੇ ਵੀ ਗੁਰੂ ਨਾਨਕ ਸਾਹਿਬ ਦੀ ਪਿਕਚਰ ਬਣਵਾਈ 1969 'ਚ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਦੇ ਮੌਕੇ। ਇੱਕ ਫਿਰ ਰੁਝਾਨ ਸ਼ੁਰੂ ਹੋ ਗਿਆ। ਹੁਣ ਸਗੋਂ ਅਸੀਂ ਪ੍ਰੋਟੈਸਟ ਕਰ ਰਹੇ ਹੁੰਦੇ ਆ ਜੀ ਕਿ ਚੀਨ ਤੋਂ ਬੁੱਤ ਬਣ ਕੇ ਆਇਆ ਗੁਰੂ ਨਾਨਕ ਸਾਹਿਬ ਦੀਆਂ ਅੱਖਾਂ ਨਿੱਕੀਆਂ ਰੱਖਦੇ, ਹੁਣ ਚੀਨੀਆਂ ਨੇ ਤਾਂ ਆਪਣੇ ਵਰਗੀਆਂ ਅੱਖਾਂ ਬਣਾਉਣੀਆਂ ਸੀ ਜੇ ਉਹਨਾਂ ਦੇ ਕਲਾਕਾਰ ਲਈ ਤਾਂ ਉਹੀ ਇਮੇਜ। ਸੋ ਉਹ ਇੱਕ ਰੁਝਾਨ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਜਿੱਥੇ ਤੱਕ ਗੁਰਬਾਣੀ ਦਾ ਤਾਲੁਕ ਹੈ ਮੈਂ ਸਮਝਦਾ ਹਾਂ ਵੀ ਜੇ ਅਸੀਂ ਪ੍ਰਿੰਟਿੰਗ ਜਿਹੜਾ ਪਿਕਚਰਸ ਬਾਰੇ ਤਾਂ ਕਨਸੈਪਟ ਕਲੀਅਰ ਹੈ ਜੀ। ਲਿਖਤ ਬਾਰੇ ਹੁਣ ਜੇ ਤੁਸੀਂ ਮੈਗਜ਼ੀਨ 'ਚ ਕੋਈ ਲਿਖੋਗੇ, ਗੁਰਬਾਣੀ ਨੂੰ ਕੋਟ ਕਰੋਗੇ, ਅਖਬਾਰਾਂ ਦੇ ਵਿੱਚ ਹੁੰਦਾ ਉਹਨੂੰ ਤੁਸੀਂ ਕਿਵੇਂ, ਇਹ ਤਾਂ ਜਿਹੜੀਆਂ ਐਕਸਕਲੂਸਿਵ ਪੰਜਾਬੀ ਦੀਆਂ ਅਖਬਾਰਾਂ ਜਾਂ ਦੂਜੀਆਂ ਨੇ ਉਹਨਾਂ ਦੇ ਵਿੱਚ ਹੁਣ ਮੈਨੂੰ ਯਾਦ ਹੈ ਆਪਣੇ ਪਿਤਾ ਜੀ ਜਾਂ ਉਹਨਾਂ ਦੇ ਜਿਹੜੀ ਉਸ ਦੌਰ ਦੀ ਜਨਰੇਸ਼ਨ ਸੀ ਉਹ ਕਦੇ ਜਿਹੜਾ ਪੰਜਾਬੀ ਦੀ ਅਖਬਾਰ ਜਾਂ ਦੂਜੇ ਨੂੰ ਥੱਲੇ ਨਹੀਂ ਸੀ ਸੁੱਟਦੇ। ਉਹਨਾਂ ਲਈ ਇਕੱਲੀ ਗੁਰਬਾਣੀ ਨਹੀਂ, ਉਹਨਾਂ ਲਈ ਗੁਰਮੁਖੀ ਆਪਣੇ ਆਪ ਦੇ ਵਿੱਚ ਹੀ ਇੱਕ ਪਵਿੱਤਰ ਸੀ ਕਿਉਂਕਿ ਗੁਰਮੁਖੀ ਦੇ ਵਿੱਚ ਬਾਣੀ ਲਿਖੀ ਹੋਈ ਹੈ ਜੀ। ਔਰ ਕਦੇ ਵੀ ਜਿਹੜੇ ਨੇ ਸਾਡੇ ਘਰ 'ਚ ਹਰ ਕਿਸਮ ਦੀਆਂ ਅਖਬਾਰਾਂ ਆਉਂਦੀਆਂ ਸੀ, ਕਦੇ ਪਿਤਾ ਜੀ ਵੇਚਣ ਨਹੀਂ ਸੀ ਕਿ ਵੀ ਇਹਦੇ 'ਚ ਕੱਲ ਨੂੰ ਜਾਏਗਾ ਇੱਕ ਕਬਾੜੀਏ ਕੋਲ ਜਾਣਗੀਆਂ ਉਹ ਜਿਹੜੇ ਨੇ ਉਹਦੇ 'ਚ ਕੋਈ ਅਮਰੂਦਾਂ ਦਾ ਚਾਟ ਦੇਗਾ, ਕੋਈ ਦੂਜਾ ਕਰੇਗਾ। ਪਰ ਕੁੱਲ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਹੁਣ ਇੰਨੀ ਕਮਿਊਨਿਟੀ ਚਾਰ ਚਫੇਰੇ ਹੈ, ਤੁਹਾਡੀਆਂ ਮੈਗਜ਼ੀਨ ਰਸਾਲੇ ਦੂਜੀਆਂ ਤੀਜੀਆਂ ਨੇ, ਇਹੀ ਹੁੰਦਾ ਹੈ ਕਿ ਵੀ ਨਹੀਂ ਹੈ ਤਾਂ ਤੁਸੀਂ ਉਹਨਾਂ ਨੂੰ ਰੀਸਾਈਕਲ ਲਈ ਪਾ ਦਿੰਦੇ ਹੋ ਜੀ। ਸੋ ਇਸ ਬਾਰੇ ਮੇਰਾ ਨਹੀਂ ਖਿਆਲ ਕਿ ਵੀ ਕੋਈ ਬਹੁਤ ਕੁਝ ਤੁਸੀਂ ਉਹਨੂੰ ਰਿਸਟੇਨ ਕਰ ਸਕਦੇ ਹੋ। ਪਰ ਇਹ ਜਿਹੜੇ ਬੁੱਤ ਨੇ ਬਣਾਣੇ ਔਰ ਉਹਦੀਆਂ ਫੋਟੋਆਂ ਦਾ ਸ਼ੁਰੂ ਹੋਇਆ ਕਲਚਰ, ਬੁੱਤਾਂ ਦਾ ਆ ਗਿਆ, ਉਹ ਨਾਨਕ ਸ਼ਾਹ ਫਕੀਰ ਦੇ ਥੱਲੇ ਉਹ ਰੋਲ ਕਰਨ ਤੱਕ ਆ ਗਿਆ ਜੀ। ਸੋ ਗੁੱਡ ਕੁਐਸਚਨ ਦਾ ਪੁੱਛਿਆ ਕਰੋ ਇਦਾਂ ਦੇ ਜੀ ਡਾਕਟਰ ਸਾਹਿਬ। ਬਿਲਕੁਲ ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਨਾਲ ਇਸ ਤਰ੍ਹਾਂ ਬਨੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।